हर सिख लीडर जो स्टेज पर बोलता है तो एक ही गल करता है कि संत जरनैल सिंह पिंडरांवाले ने कहता है कि जी दिल्ली हुकूमत ने दरबार साहब ते अटैक किया है तो खालिस्तान की नींह रखी जाओ। मान लो जी इंडियन हुकूमत दरबार साहब ते अटैक ना करती, जी संत जरनैल सिंह पिंडरांवाले ये गल ना करते तो की फिर असी आज़ादी की ते जिहड़ी सोवरेनिटी सस्पेंड हुई है उसकी गल नहीं सी करनी। जिहड़ी बीमारी की जड़ है, जिहड़ी सारे पंजाबियों की जिहड़ी बीमारी की जड़ है, जिहड़ियां साडियां दुश्वारियां जिहड़ी असीं फेस कर रहे हैं वो हैगी है ट्रीटी ऑफ लाहौर जिहड़ी 9 मार्च 1846 ਨੂੰ ब्रिटिश हुकूमत के नुमाइंदियां ते महाराजा दलीप सिंह के जिहड़े नुमाइंदे सी उन्हां दे विचाले लाहौर दे विच ट्रीटी हुई ते जिहड़ी सिखां दी जिहड़ी सोवरेनिटी सस्पेंड हुई है उसकी रेस्टोरेशन की गल करनी चाहिए है, वो कोई नहीं कर रहा। हर बंदा आप दे ढंग नाल उस नैरेटिव नूं बिल्ड कर कि जिहड़ा सिख जिहड़ी असीं रेस्टोरेशन मंग रहे हैं साडा हक सी, साडी आप दी स्टेट सी, आपां किसी कोल कोई जोर जबरदस्ती चीज़ नहीं डिमांड कर। 40% ਦੇ ਵਿੱਚੋਂ ਵੀ ਤੁਸੀਂ ਦਿੱਲੀ ਵੀ ਗਵਾ ਲਈ, ਤੁਸੀਂ ਹਰਿਆਣਾ ਵੀ ਗਵਾ ਲਿਆ, ਤੁਸੀਂ ਹਿਮਾਚਲ ਵੀ ਗਵਾ ਲਿਆ। ਸੋ ਇਹ ਜਿਹੜਾ ਇੰਪੈਕਟ ਹੈ ਸਿੱਖਾਂ ਦੇ ਤੇ ਬਹੁਤ ਬੈਡ ਇੰਪੈਕਟ ਹੈ ਕਿ ਆਪਾਂ ਆਲ ਐਂਗਲਸ ਓਵਰਆਲ ਕਦੇ ਇਹਨਾਂ ਚੀਜ਼ਾਂ ਨੂੰ ਐਨਾਲਿਸਿਸ ਹੀ ਨਹੀਂ ਕੀਤਾ। 1950s ਦੇ ਵਿੱਚ ਜਿਹੜੀ ਅੱਜ RSS ਵਾਲੇ ਤੇ BJP ਵਾਲੇ ਕਨਵਰਸ਼ਨ ਦੀਆਂ ਗੱਲਾਂ ਕਰ ਰਹੇ ਨੇ, ਇਹਨਾਂ ਨੇ ਸਭ ਤੋਂ ਪਹਿਲਾਂ ਹਮਲਾ 1950 'ਚ ਕਾਨੂੰਨ ਬਣਾ ਕੇ ਸਿੱਖਾਂ 'ਤੇ ਕੀਤਾ ਹੈ ਕਿ ਜਿਹੜੀ ਸਿੱਖਾਂ ਦੀ ਅਲੱਗ ਹੋਂਦ ਹੈ ਉਹਨੂੰ ਇਹਨਾਂ ਨੇ ਹਿੰਦੂ ਸਿੱਖ ਐਕਟ ਖਤਮ ਕਰਕੇ ਸਾਨੂੰ ਹਿੰਦੂ ਮੈਰਿਜ ਐਕਟ ਦੇ ਵਿੱਚ ਜੈਨੀਆਂ ਨੂੰ, ਸਿੱਖਾਂ ਨੂੰ, ਬੋਧੀਆਂ ਨੂੰ ਲਿਆ। ਇਹ ਦੁਨੀਆ ਦੀ ਸਭ ਤੋਂ ਵੱਡੀ ਕਨਵਰਸ਼ਨ ਹੈ ਜਿਹੜੀ ਇੱਕ ਸ਼ਬਦ ਨਾਲ ਸਾਡੇ ਤਿੰਨਾਂ ਨੂੰ ਜਿਹੜਾ ਇਹਨਾਂ ਨੇ ਹਿੰਦੂ ਡਿਕਲੇਅਰ ਕਰ ਦਿੱਤਾ। ਤਖਤ ਪਟਨਾ ਸਾਹਿਬ ਦੇ ਵਿੱਚ ਇੱਕ ਸੀਟ ਸਨਾਤਨੀ ਸਿੱਖ ਲਈ ਰਿਜ਼ਰਵ ਹੈ। ਸਿੱਖ ਸਨਾਤਨੀ ਹੋ ਸਕਦਾ ਹੈ, ਨਾ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਚੈਲੰਜ ਕੀਤਾ, ਨਾ ਕਿਸੇ ਸਾਡੇ ਜਥੇਦਾਰ ਨੇ ਚੈਲੰਜ ਕੀਤਾ ਹੈ। ਸੋ ਜਿਹੜਾ ਸਾਡਾ ਹਿੰਦੁਸਤਾਨ ਵਾਲਾ ਪਾਰਟ ਹੈ ਉੱਥੇ ਵੀ ਜਿਹੜੀ ਹੈ ਤੁਹਾਨੂੰ ਅਸਿਮੀਲੇਟ ਕਰ ਲਿਆ ਗਿਆ ਕਾਨੂੰਨਾਂ ਰਾਹੀਂ ਤੇ ਤੁਹਾਡੀ ਹੋਂਦ ਨੂੰ ਖਤਮ ਕਰਨ ਲਈ ਕੰਟੀਨਿਊਸਲੀ ਕਾਨੂੰਨੀ ਤੌਰ ਤੇ ਤੇ ਗੈਰ ਕਾਨੂੰਨੀ ਤੌਰ ਤੇ ਵੀ ਅਟੈਂਪਟਸ ਚੱਲ ਰਹੀਆਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਿਛਲੇ ਦਿਨਾਂ ਵਿੱਚ 9 ਮਾਰਚ ਜਿਹੜਾ ਇੱਕ ਸੈਮੀਨਾਰ ਕੀਤਾ ਗਿਆ ਟਰੀਟੀ ਆਫ ਲਾਹੌਰ ਰਾਏਕੋਟ ਦੇ ਨੇੜਲੇ ਪਾਸੇ ਬਸੀਆਂ ਕੋਠੀ, ਜਿਸ ਜਗ੍ਹਾ ਦੇ ਉੱਪਰ ਕੰਵਰ ਦਲੀਪ ਸਿੰਘ ਨੂੰ ਇੱਕ ਰਾਤ ਰੱਖਿਆ ਗਿਆ ਸੀ ਔਰ ਇਸੇ ਜਗ੍ਹਾ ਦੇ ਉੱਪਰ ਸੈਮੀਨਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਹੁਤ ਸਾਰੀਆਂ ਜਿਹੜੀਆਂ ਪੰਥ ਦੀਆਂ ਸਰਮੌਰ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਉਹ ਪੰਥ ਦੇ ਸਾਹਮਣੇ ਰੱਖੀ ਗਈ ਹੈ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਸਾਡੇ ਨਾਲ ਆ, ਉਹਨਾਂ ਦੇ ਕੋਲੋਂ ਇਸ ਸੈਮੀਨਾਰ ਦੇ ਬਾਬਤ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ। ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਮੁੱਢਲੇ ਰੂਪ 'ਚ ਸਵਾਲ ਇਹ ਹੈ ਕਿ ਜਿਹੜਾ ਤੁਸੀਂ ਮੇਰੇ ਖਿਆਲ ਨਾਲ ਤੀਜਾ ਸੈਮੀਨਾਰ ਆ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਮਨਾ ਰਹੇ ਹੋ, ਤਾਂ ਖਾਸ ਤੌਰ 'ਤੇ ਸਭ ਤੋਂ ਪਹਿਲਾਂ ਸਵਾਲ ਤਾਂ ਇਹੀ ਹੈ ਕਿ ਜਿਹੜਾ ਤੁਸੀਂ ਬਸੀਆਂ ਕੋਠੀ ਦੀ ਚੋਣ ਕੀਤੀ ਹੈ ਇਸ ਸੈਮੀਨਾਰ ਵਾਸਤੇ, ਉਹ ਤਾਂ ਚੋਣ ਕਰਨ ਦਾ ਕਾਰਨ ਕੀ ਹੈ ਜੀ? ਦੇਖੋ ਇਹਦੀ ਕੀ ਕਾਰਨ ਨੇ, 2023 ਦੇ ਵਿੱਚ ਜਦੋਂ ਅਸੀਂ ਸਾਡੇ ਬੰਦੇ ਹੁਣ ਵੇਖੋ ਵਰਲਡ ਲੈਵਲ 'ਤੇ ਕਈ ਮੂਵਮੈਂਟਸ ਚੱਲ ਰਹੀਆਂ ਨੇ। ਪੰਜਾਬ ਦੇ ਵਿੱਚ ਆਜ਼ਾਦੀ ਦੀ ਗੱਲ ਚੱਲਦੀ ਹੈ, ਖਾਲਿਸਤਾਨ ਦੀ ਗੱਲ ਚੱਲਦੀ ਹੈ। US ਦੇ ਵਿੱਚ ਸਿੱਖ ਫਾਰ ਜਸਟਿਸ ਜਿਹੜੀ ਹੈ ਉਹ ਕਹਿ ਰਹੀ ਹੈ ਰੈਫਰੈਂਡਮ ਹੋਣਾ ਚਾਹੀਦਾ ਹੈ ਆਜ਼ਾਦੀ ਲਈ। ਸੋ ਇਹ ਸਾਰੇ ਇਸ਼ੂਜ਼ ਨੂੰ ਲੈ ਕੇ ਜਦੋਂ ਅਸੀਂ ਵਰਕਆਊਟ ਕਰਨਾ ਸ਼ੁਰੂ ਕੀਤਾ ਹੈ ਤੇ ਫਿਰ ਮੈਨੂੰ ਲੱਗਿਆ ਹੈ ਕਿ ਜਿਹੜਾ ਚੰਗਾ ਡਾਕਟਰ ਹੁੰਦਾ ਹੈ, ਚੰਗਾ ਵਕੀਲ ਹੁੰਦਾ ਹੈ, ਉਹਨੂੰ ਸਭ ਤੋਂ ਪਹਿਲੇ ਤਾਂ ਜਿਹੜੀ ਬਿਮਾਰੀ ਦੀ ਜੜ ਹੈ ਉਹ ਪਤਾ ਕਰਨੀ ਚਾਹੀਦੀ ਹੈ ਜੜ ਕਿੱਥੇ ਹੈ। ਕਿਉਂਕਿ ਸਾਡੇ ਸਿੱਖਾਂ ਦੇ ਵਿੱਚ ਨਾ ਇੱਕ ਕੋਈ ਬਿਨਾਂ ਸਿਰ ਪੈਰ ਦੇ ਜਿਹੜੀਆਂ ਨੇ ਹਰ ਬੰਦਾ ਗੱਲ ਕਰ ਰਿਹਾ ਹੈ। ਲੋਕ ਕਨਫਿਊਜ਼ਡ ਨੇ, ਲੋਕਾਂ ਨੂੰ ਇੱਕ ਤਾਂ ਲੱਗਦਾ ਹੈ ਵੀ ਸਟੇਟਾਂ ਵੀ ਬਣ ਜਾਂਦੀਆਂ ਨੇ। ਹਰ ਬੰਦੇ ਦੇ ਜ਼ਿਹਨ 'ਚ ਹੈ ਕਿ ਇਹ ਯੂਟੋਪੀਅਨ ਗੱਲਾਂ ਕਰ ਰਹੇ ਨੇ, ਸਟੇਟਾਂ ਕਿਵੇਂ ਬਣਦੀਆਂ ਨੇ, ਹੈ ਨਾ। ਫਿਰ ਕਈ ਲੋਕਾਂ ਦੇ ਵਿੱਚ ਇੱਕ ਬੜਾ ਨੈਰੇਟਿਵ ਹੈ, ਹਰ ਸਿੱਖ ਲੀਡਰ ਜਦੋਂ ਸਟੇਜ 'ਤੇ ਬੋਲਦਾ ਹੈ
तो एक ही गल करता है कि संत जरनैल सिंह पिंडरांवाले ने कहता है कि जी दिल्ली हुकूमत ने दरबार साहब ते अटैक किया तो खालिस्तान की नींह रखी जाऊगी। सो मेरे मन 'ਚ सारियां गल्लां नूं सुन के लगदा सी भी मन लो जी इंडियन हुकूमत दरबार साहब ते अटैक ना करती, जे संत जरनैल सिंह पिंडरांवाले ये गल ना करते तो की फिर असी आज़ादी की ते जिहड़ी सोवरेनिटी सस्पेंड हुई है उसकी गल नहीं सी करनी। सो वो सारी गल जदों असी एनालिसिस की है फिर असी ये देखिया कि जिहड़ी बीमारी की जड़ है, जिहड़ी सारे पंजाबियां की जिहड़ी बीमारी की जड़ है, जिहड़ियां साडियां दुश्वारियां जिहड़ी असी फेस कर रहे हैं वो हैगी है ट्रीटी ऑफ लाहौर जिहड़ी 9 मार्च 1846 नूं ब्रिटिश हुकूमत के नुमाइंदियां ते महाराजा दलीप सिंह के जिहड़े नुमाइंदे सी उन्हां दे विचाले लाहौर दे विच ट्रीटी हुई सी। जिहड़ा उदों इस ट्रीटी दे विच जिहड़ा महाराजा दलीप सिंह है, मैं तुहानूं दस देना चाहुंदा कि वो बड़ा माइनर छोटा बच्चा सी, 6-7 साल का, क्योंकि वो 1838 का बॉर्न है। 5 साल की उम्र 1843 दे विच उहनूं जिहड़ा सी उहदी ताजपोशी कर दित्ती जांदी है एज ए महाराजा। ये 1846 दे विच 9 मार्च को ट्रीटी होंदी है। इस ट्रीटी दे विच अंग्रेज़ कहंदा है कि अज असी जिहड़े महाराजा रणजीत सिंह का जिहड़ा राज है पंजाब का जिहड़ा उन्हां दा राज सी ਉਹਨੂੰ ਉਹਦੀ ਸੋਵਰੇਨਿਟੀ ਸਸਪੈਂਡ ਕਰਦੇ ਆ। ਜਦੋਂ ਇਹ ਮਹਾਰਾਜਾ ਦਲੀਪ ਸਿੰਘ ਅਡਲਟ ਹੋ ਜਾਊਗਾ ਉਦੋਂ ਅਸੀਂ ਇਹ ਰੈਸਟੋਰੇਸ਼ਨ ਕਰ ਦੇਵਾਂਗੇ ਜਿਹੜੀ ਸਸਪੈਂਸ਼ਨ ਹੈ। ਸਸਪੈਂਸ਼ਨ ਆਲਵੇਜ਼ ਹੀ ਰੈਸਟੋਰੇਸ਼ਨ 'ਚ ਟਰਨ ਹੁੰਦੀ ਹੈ ਨਾ। ਸੋ ਉਸ 'ਤੇ ਦੋਨੋਂ ਤਰ੍ਹਾਂ ਦੇ ਸਾਈਨ ਹੋ ਜਾਂਦੇ ਨੇ। ਉਸ ਤੋਂ ਬਾਅਦ ਕੀ ਹੁੰਦਾ ਹੈ, ਪਹਿਲਾ ਸਟੈਪ ਹੈ ਜਿਹੜਾ ਪੰਜਾਬ ਦੀ ਬਰਬਾਦੀ ਦਾ ਰਾਹ ਖੋਲ੍ਹਦੀ ਹੈ ਇਹ ਟਰੀਟੀ। उस तो अगले साल अंग्रेज़ की करता है, क्योंकि छोटा बच्चा 6-7 साल का, एक पैरोवाल की ट्रीटी जबरदस्ती साइन करते हैं। वो ट्रीटी 1846 होंदी है। उस ट्रीटी च लिख दिता जाता है कि जिहड़ा महाराजा दलीप सिंह वो आपकी माँ नूं महारानी जिंदा नूं नहीं मिल सकता, दोनों नूं अलग कर दिता जाता है। तो महाराजा दलीप सिंह की कस्टडी एक जिहड़ा क्रिश्चियन कपल सी उन्हां नूं दे दित्ती जाती है। वो फिर की करते हैं कि महाराजा दलीप सिंह नूं जिहड़ा पंजाब का जिहड़ा सिख राज सी उहदे विच जिहड़ी तुसीं जिहड़ा सवाल पुछिआ कि असीं बस्सियां कोठी ही क्यों चूज़ कीता है, क्योंकि जो तुसीं पंजाब 'च गल करनी शुरू करना चाहुंदे सी सानूं लग्गिआ कि जिहड़ा हिस्टोरीकल 2 ही पॉइंट ने जिथे असीं करना चाहुंदे सी। ये बस्सियां कोठी वो जगह है जिथे 31 दसंबर 1849 नूं ब्रिटिश हुकूमत ने लास्ट नाइट इत्थे इस रेस्ट हाउस रखिया महाराजा दलीप सिंह नूं। 1 जनवरी 1950 नूं इत्थों लिफ्ट करके यूपी फतेहगढ़ लै जांदे ने। फिर उत्थों घुमाउंदे 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 इनू लंडन लिजा के ते टैटफोर्ड एक जगह हैगी है 65-70 किलोमीटर दूरी ते लंडन तो, उत्थे महाराजा रणजीत दलीप सिंह की जिहड़ी है एक चर्च दे विच कन्वर्शन करते हैं, उन्होंने क्रिश्चन बनाते हैं। फिर उत्थे 17,000 एकड़ की जिहड़ी अपनी पेंशन दे विचों उत्थे महाराजा दलीप सिंह जगीर खरीदता है तो उत्थे आप दे लाइफ के कुछ साल स्पेंड करता है। सो असी डिसाइड किया है, क्योंकि मेरे बड़े अजीज छोटे भरावां वांगू सी अवतार सिंह खंडा यूके दे विच। मैं भाई अवतार सिंह खंडे नूं कहा कि यार मेरी जिहड़ी मेरी स्टडी है जो मैं देखिया है उहदे विच आ गल है कि जिहड़ी सिखां दी जिहड़ी सोवरेनिटी सस्पेंड हुई है उहदी रेस्टोरेशन की गल करनी चाहिए है, वो कोई नहीं कर रहा। हर बंदा आपके ढंग नाल उस नैरेटिव नूं बिल्ट कर रहा है। फिर मैं उन्होंने कहा कि तुसी टैटफोर्ड दे विच इहनूं मनाओ, असीं जिहड़ा पंजाब दे विच मनावांगे। पहली वारी असीं कौमी इंसाफ मोर्चे दे विच इस ट्रीटी नूं मनाया। उदों भाई अवतार सिंह खंडे ने मार्च 2023 दे विच टैटफोर्ड दे विच सिख संगत के सहयोग नाल इस आइडिया नूं लोकां दे विच रखिया, क्योंकि आइडिया बड़ा इंपॉर्टेंट हुंदा है। मेरी आप दी परसैप्शन है, एक मुस्लिम बड़ा वड्डा विद्वान सी कैम्ब्रिज यूनीवर्सिटी दे विच सरदार कपूर सिंह ICS का वो दोस्त सी ते उत्थे बैचमेट भी सी। रहमत अली ने कैम्ब्रिज यूनीवर्सिटी दे विच एक शब्द लिखिया है पाकिस्तान। जो सरदार कपूर सिंह ICS ने उन्होंने पूछा है कि रहमत ये की लिखिया है, तो रहमत इत्थों अपने बल्लाचौर का रहने वाला सी। वो कहता P फॉर पंजाब, A फॉर अफगानिस्तान, S फॉर सिंध। ये मैं एक आइडिया लाया है
ਉਸੇ ਆਈਡੀਏ ਨੂੰ 2-4 ਸਾਲ ਬਾਅਦ ਮੁਸਲਿਮ ਲੀਗ ਨੇ 1940 ਚ ਅਡਾਪਟ ਕਰ ਲਿਆ ਪਾਕਿਸਤਾਨ ਦੇ ਨੂੰ। ਤੁਸੀਂ ਵੇਖੋ 6-7 ਸਾਲ ਚ ਉਹ ਆਈਡੀਆ ਡਿਵੈਲਪ ਹੋ ਕੇ ਇੱਕ ਸਟੇਟ ਬਣ ਗਿਆ। ਸੋ ਸਿੱਖਾਂ ਨੂੰ ਵੀ ਚੰਗਾ ਡਾਕਟਰ, ਚੰਗਾ ਵਕੀਲ, ਸਭ ਤੋਂ ਪਹਿਲੇ ਤੇ ਆਪਣੀ ਬਿਮਾਰੀ ਦੀ ਜੜ ਫੜਨ ਦੀ ਲੋੜ ਸੀ ਵੀ ਇਹ ਕਿੱਥੇ ਹੈਗੀ ਹੈ। ਸੋ ਅਸੀਂ ਇਸ ਵਾਰ ਬੱਸੀਆਂ ਕੋਠੀ ਦੇ ਵਿੱਚ 180ਵੀਂ ਵਰ੍ਹੇਗੰਢ ਜਿਹੜੀ ਹੈ ਸਿੱਖ ਰਾਜ ਦੀ ਸਸਪੈਂਸ਼ਨ ਦੀ ਜਿਹੜੀ ਹੈ ਉਹਨੂੰ ਮਨਾਇਆ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਸਿੱਖ ਜਿਹੜੀ ਅਸੀਂ ਰੈਸਟੋਰੇਸ਼ਨ ਮੰਗ ਰਹੇ ਹਾਂ ਸਾਡਾ ਹੱਕ ਸੀ, ਸਾਡੀ ਆਪ ਦੀ ਸਟੇਟ ਸੀ, ਆਪਾਂ ਕਿਸੇ ਕੋਲ ਕੋਈ ਜ਼ੋਰ ਜ਼ਬਰਦਸਤੀ ਚੀਜ਼ ਨਹੀਂ ਡਿਮਾਂਡ ਕਰ ਰਹੇ। ਫਿਰ ਉਹਨੂੰ ਹਿਸਟੋਰੀਕਲੀ ਕਈ ਇਵੈਂਟਸ ਨੇ, ਸਰਦਾਰ ਕਪੂਰ ਸਿੰਘ ICS ਨੇ ਇੱਕ ਕਿਤਾਬ ਲਿਖੀ ਸੀ ਸਮ ਬੇਸਿਕ ਡਾਕੂਮੈਂਟਸ ਔਨ ਸਿੱਖ ਹੋਮਲੈਂਡ। ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਮੈਂਸ਼ਨ ਕੀਤਾ ਹੈ। ਉਹਨਾਂ ਨੇ ਸ਼ੁਰੂ ਕੀਤਾ ਹੈ ਕਿ ਕਿਵੇਂ 1930 ਦੇ ਵਿੱਚ ਜਦੋਂ ਕਾਂਗਰਸ ਨੇ ਉਸ ਵੇਲੇ ਰਾਵੀ ਸਮਿਟ ਕੀਤੀ ਹੈ ਲਾਹੌਰ ਰਾਵੀ ਦੇ ਕੰਢੇ 'ਤੇ, ਉਸ ਰਾਵੀ ਸਮਿਟ ਦੇ ਵਿੱਚ ਮਹਾਤਮਾ ਗਾਂਧੀ ਵੀ ਗਿਆ, ਉਹਦੇ 'ਚ ਮੋਤੀ ਲਾਲ ਨਹਿਰੂ ਵੀ ਗਿਆ, ਜਵਾਹਰ ਲਾਲ ਨਹਿਰੂ ਵੀ ਗਿਆ। ਉਹ ਉਹਨਾਂ ਦੀ ਸਮਿਟ ਫੇਲ ਰਹੀ ਜਿਹੜੀ ਰਾਵੀ ਸੀ। ਉਸੇ ਦਿਨ ਜਿਹੜੇ ਸਿੱਖਾਂ ਦੇ ਲੀਡਰ ਸੀ ਬਾਬਾ ਖੜਕ ਸਿੰਘ, ਉਹਨਾਂ ਨੇ 5000 ਘੋੜੇ ਦੇ ਨਾਲ ਲਾਹੌਰ ਦੇ ਵਿੱਚ ਮਾਰਚ ਕੀਤਾ। ਸੋ ਕਾਂਗਰਸ ਨੂੰ ਲੱਗਿਆ ਹੈ ਕਿ ਜਿਹੜੀ ਅਸਲ ਪਾਵਰ ਹੈ ਉਹ ਤਾਂ ਸਿੱਖਾਂ ਕੋਲ ਹੈ। ਉਹ ਫਿਰ ਤਿੰਨੋਂ ਇਕੱਠੇ ਹੋ ਕੇ ਜਾਂਦੇ ਨੇ ਬਾਬਾ ਖੜਕ ਸਿੰਘ ਕੋਲੇ ਤੇ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਕਹਿੰਦੇ ਨੇ ਵੀ ਜੇ ਸਿੱਖ ਸਾਡੀ ਸਪੋਰਟ ਕਰਨ ਤੇ ਜਦੋਂ ਵੀ ਆਜ਼ਾਦੀ ਮਿਲਦੀ ਹੈ ਤੇ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਹਾਂ ਕਿ ਤੁਹਾਡਾ ਜਿਹੜਾ ਵਿਸ਼ੇਸ਼ ਖਿੱਤਾ, ਵਿਸ਼ੇਸ਼ ਰਾਈਟਸ ਨੇ ਉਹ ਤੁਹਾਨੂੰ ਮਿਲਣਗੇ। ਇਸੀ ਗੱਲ ਦੀ ਰੈਪੀਟੇਸ਼ਨ ਕਰਦਾ ਹੈ ਜਵਾਹਰ ਲਾਲ ਨਹਿਰੂ 1942 ਦੇ ਵਿੱਚ ਉੱਥੇ ਜਾ ਕੇ ਕੈਲਕੱਟਾ ਸੈਸ਼ਨ ਦੇ ਵਿੱਚ। ਇਸੀ ਗੱਲ ਨੂੰ ਫਿਰ ਇੰਡੋਰਸ ਕਰਦਾ ਹੈ ਮਹਾਤਮਾ ਗਾਂਧੀ ਗੁਰਦੁਆਰਾ ਰਕਾਬਗੰਜ ਸਾਹਿਬ 'ਚ 1946 ਦੇ ਵਿੱਚ। ਇਹ ਹਿਸਟੋਰੀਕਲ ਔਨ ਰਿਕਾਰਡ ਨੇ। ਜਦੋਂ ਗਾਂਧੀ ਨੇ ਕਿਹਾ ਹੈ ਕਿ ਦੇਸ਼ ਨੂੰ ਆਜ਼ਾਦ ਹੋ ਲੈਣ ਦਿਓ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਸਿੱਖਾਂ ਨੂੰ ਇੱਕ ਵਿਸ਼ੇਸ਼ ਖਿੱਤਾ ਦਿੱਤਾ ਜਾਊਗਾ ਜਿੱਥੇ ਉਹ ਆਜ਼ਾਦੀ ਦਾ ਨਿੰਗ ਮੰਨਣਗੇ। ਉਦੋਂ ਇੱਕ ਸਧਾਰਨ ਸਿੱਖ ਨੇ ਇਹਨਾਂ ਨੂੰ ਸਵਾਲ ਕੀਤਾ ਹੈ ਕਿ ਜੇ ਤੁਸੀਂ ਮੁੱਕਰ ਗਏ ਤਾਂ ਫਿਰ ਗਾਂਧੀ ਨੇ ਕਿਹਾ ਕਿ ਤੁਹਾਡੇ ਕੋਲ ਕਿਰਪਾਨ ਹੈਗੀ ਹੈ। ਹੁਣ ਅਸੀਂ ਇਹ ਸੈਮੀਨਾਰ ਦਾ ਮਕਸਦ ਸੀ ਵੀ ਸਿੱਖਾਂ ਨੂੰ ਕੁਝ ਆਪ ਦੀ ਜਿਹੜੀ ਹੋਣੀ ਹੈ ਉਹਦੇ ਉੱਪਰ ਕੁਝ ਡਿਸਕਸ਼ਨ ਦੀ ਲੋੜ ਹੈਗੀ ਹੈ। ਯਾਰ ਅਸੀਂ ਪਿੱਛੇ ਕੀਤਾ ਕੀ ਹੈਗਾ। ਜਿਹੜੀ ਕੌਮ ਹਿਸਟੋਰੀਕਲ ਇਵੈਂਟਸ ਨੂੰ ਐਨਾਲਿਸਿਸ ਨਹੀਂ ਕਰਦੀ ਉਹ ਫਿਰ ਖਾਤਮੇ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਹੋ ਜਾਂਦੀ ਹੈ। ਸੋ ਜਦੋਂ ਅਸੀਂ ਸਾਰਾ ਕੁਝ ਇਹ ਦੇਖ ਰਹੇ ਸੀ, ਮੈਂ ਦੇਖਿਆ ਹੈ ਕਿ 1849 ਤੋਂ ਬਾਅਦ 1849 ਤੋਂ ਬਾਅਦ 47 ਤੱਕ ਜਿਹੜੇ 98 ਸਾਲ ਨੇ ਸਾਡੀ ਸਿੱਖ ਲੀਡਰਸ਼ਿਪ ਨੇ ਕਦੇ ਉਹਦੀ ਰੈਸਟੋਰੇਸ਼ਨ ਦੀ ਗੱਲ ਹੀ ਨਹੀਂ ਕੀਤੀ। ਸਿੱਖਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਦਾ ਝੰਡਾ ਚੱਕ ਰੱਖਿਆ ਤੇ ਜਦੋਂ ਉਹ ਆਜ਼ਾਦ ਹੋ ਗਏ ਤਾਂ ਉਹਨਾਂ ਨੇ ਫਿਰ ਆਪਾਂ ਨੂੰ ਸਾਰੇ ਪਾਸੋਂ ਜਿਹੜਾ ਸੀ ਰਗੜ ਦਿੱਤਾ। ਆਪਣੇ ਦਰਬਾਰ ਸਾਹਿਬ 'ਤੇ ਅਟੈਕ ਵੀ ਕੀਤਾ ਤੇ ਸਾਡੇ ਬੱਚਿਆਂ ਨੂੰ ਫੇਕ ਇਨਕਾਊਂਟਰਸ ਦੇ ਵਿੱਚ ਵੀ ਮਾਰਿਆ। ਸਰ ਜਿਵੇਂ ਤੁਸੀਂ ਦੱਸਿਆ ਕਿ ਵਰ੍ਹੇਗੰਢ ਨੂੰ ਅਸੀਂ ਮਨਾਇਆ, ਉਹਨਾਂ ਦੇ ਜਿਹੜੇ ਜੋ ਕੁਝ ਵਾਪਰਿਆ ਉਹਦੇ ਬਾਬਤ ਗੱਲਬਾਤ ਹੋਈ, ਤਾਂ ਕੀ ਲੱਗਦਾ ਕਿ ਇਸ ਸੈਮੀਨਾਰ ਦਾ ਜਾਂ ਵਰ੍ਹੇਗੰਢ ਦਾ ਜਿਹੜਾ ਪੰਜਾਬੀ ਭਾਈਚਾਰਾ ਹੈ ਜਾਂ ਪੰਜਾਬ ਵਿਚਲਾ ਸਿੱਖ ਭਾਈਚਾਰਾ ਹੈ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ ਹੈ, ਤਾਂ ਉਹਨਾਂ ਦੇ ਉੱਪਰ ਇੰਪੈਕਟ ਕਿੱਦਾਂ ਦਾ ਪੈ ਰਿਹਾ ਜੀ ਇਸ ਸੈਮੀਨਾਰ ਦਾ? ਦੇਖੋ, ਇਸ ਸੈਮੀਨਾਰ ਦਾ ਜਿਹੜਾ ਵਿਸ਼ਾ ਹੀ ਅਸੀਂ ਰੱਖਿਆ ਸੀ ਟ੍ਰੀਟੀ ਆਫ ਲਾਹੌਰ ਐਂਡ ਇਟਸ ਇੰਪੈਕਟ ਔਨ ਦਾ ਪੰਜਾਬ। ਇੰਪੈਕਟ ਇਹ ਹੋਇਆ ਕਿ 1947 ਦੇ ਵਿੱਚ ਜਿਹੜਾ ਅੰਗਰੇਜ਼ ਸੀ ਉਹਨੇ ਸਿੱਖਾਂ ਨਾਲ ਬਟਰੇਲ ਕੀਤਾ, ਧੋਖਾ ਕੀਤਾ। ਅੰਗਰੇਜ਼ ਨੇ ਜਿਹੜਾ ਪੰਜਾਬ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਹਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਤਾ ਹੈ। ਕੁਝ ਪਾਕਿਸਤਾਨ ਦੇ ਵਿੱਚ 60% ਏਰੀਆ ਸਾਡਾ ਉੱਥੇ ਦੇ ਦਿੱਤਾ ਹੈ, 40% ਹਿੰਦੁਸਤਾਨ ਦੇ ਵਿੱਚ ਮਿਲਾ ਦਿੱਤਾ ਹੈ। ਹੁਣ ਸਾਡੀ ਇੰਪੈਕਟ ਦੇਖੋ ਕਿ ਹੋਇਆ ਇਹ ਕਿ ਉੱਧਰ ਜਿਹੜਾ ਪੰਜਾਬ ਸੀ ਉਹਦੇ ਵਿੱਚ 47 ਦੇ ਵੇਲੇ 10 ਲੱਖ ਤੋਂ ਵੱਧ ਸਿੱਖਾਂ ਦੀ ਆਬਾਦੀ ਸੀ ਜਿਹੜੀ ਅੱਜ 5-7 ਹਜ਼ਾਰ 'ਤੇ ਰਹਿ ਗਈ ਹੈ। ਜਿਹੜੀ ਸਾਡੀਆਂ ਹਿਸਟੋਰੀਕਲ ਚੀਜ਼ਾਂ ਨੇ, ਹੁਣ ਤੁਸੀਂ ਦੇਖੋ ਕਿ ਉੱਥੇ ਜਿਹੜਾ ਲਾਹੌਰ ਦਾ ਕਿਲ੍ਹਾ ਹੈ ਉਹਦੇ ਵਿੱਚ ਸਿੱਖ ਜਿਹੜੀਆਂ ਪੇਂਟਿੰਗ ਸੀ ਜੋ ਕਿ ਉੱਥੇ ਗਵਰਨਮੈਂਟ ਕਾਲਜ ਡੰਪ ਕਰ ਦਿੱਤੀਆਂ ਨੇ, ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਰਿਹਾ। ਇੱਕ ਤੁਸੀਂ ਤਰਨਤਾਰਨ ਦੇ ਰਹਿਣ ਵਾਲੇ ਹੋ, ਤਰਨਤਾਰਨ ਦਾ ਜਿਹੜਾ ਦਰਬਾਰ ਸਾਹਿਬ ਹੈ ਉਸ ਤੋਂ ਵੀ ਵੱਡਾ ਦਰਬਾਰ ਸਾਹਿਬ ਸੀ, ਪਿੰਡ ਸੀ ਮੰਡੀ ਬਹਾਉਦੀਨ ਦੇ ਨਾਲ ਵਿਰਕ। ਗੁਰੂ ਅਰਜਨ ਪਾਤਸ਼ਾਹ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਕੰਪਾਈਲੇਸ਼ਨ ਹੈ, ਬਾਈਂਡਿੰਗ ਹੈ, ਕਟਿੰਗ ਹੈ, ਸਾਰੀ ਉੱਥੇ ਕੀਤੀ।
ਉੱਥੇ ਤਰਨਤਾਰਨ ਸਾਹਿਬ ਤੋਂ ਵੀ ਵੱਡਾ ਸਰੋਵਰ ਸੀ। ਉਹ ਇੱਕ ਰਿਟਾਇਰਡ ਡੀਸੀ ਨੇ 99 ਸਾਲ ਦੇ ਪੱਟੇ ਤੇ ਲੈ ਕੇ ਉਹ ਸਾਰਾ ਮਲੀਆਮੇਟ ਕਰਤਾ ਹੈ, ਜਿਹਦੀ ਗੱਲ ਨਾ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ, ਨਾ ਵਰਲਡ ਦੀ ਹੋਰ ਕਿਸੇ ਸਿੱਖ ਆਰਗੇਨਾਈਜੇਸ਼ਨ ਨੇ ਕੀਤੀ ਹੈ। ਸੋ ਸਾਡਾ ਜਿਹੜਾ ਪਾਕਿਸਤਾਨ ਦੇ ਵਿੱਚ ਤੇ ਸਾਰਾ ਕੰਮ ਹੀ ਖਤਮ ਹੋ ਗਿਆ। ਉੱਥੇ ਉਹਨਾਂ ਨੇ ਪੰਜਾਬੀ ਵੀ ਮੁਕਾਤੀ। ਜਿਹੜਾ ਪੰਜਾਬੀ 'ਚ ਗੱਲ ਕਰਦਾ ਹੈ ਉਹਨੂੰ ਮਾੜਾ ਸਮਝਿਆ ਜਾਂਦਾ ਹੈ। ਅਤੇ ਜਦੋਂ ਅਸੀਂ ਪੰਜਾਬ ਵਾਲਾ ਪਾਸਾ ਗਿਣਦੇ ਹਾਂ, ਇਸ 40% ਦੇ ਵਿੱਚ ਜਦੋਂ ਪੰਜਾਬ ਆਇਆ ਹੈ, ਅਤੇ ਤੁਹਾਨੂੰ ਬਹੁਤਿਆਂ ਨੂੰ ਨਹੀਂ ਪਤਾ ਹੈ ਕਿ ਜਿਹੜਾ ਦਿੱਲੀ ਸੀ 1956 ਤੱਕ ਪੰਜਾਬ ਦਾ ਇੱਕ ਜ਼ਿਲ੍ਹਾ ਰਿਹਾ ਹੈ। ਦਿੱਲੀ ਦਾ ਡੀਸੀ ਜਿਹੜਾ ਸੀ ਪੰਜਾਬ ਡਿਸਾਈਡ ਕਰਦਾ ਸੀ, ਇਹ ਆਮ ਲੋਕਾਂ ਨੂੰ ਨਹੀਂ ਪਤਾ ਹੋਏਗਾ। ਇਹਨਾਂ ਨੇ ਉਹਦੇ ਵਿੱਚੋਂ ਦਿੱਲੀ ਬਾਹਰ ਕੱਢ ਦਿੱਤਾ ਹੈ। ਫਿਰ ਜਿਹੜੀ ਪੰਜਾਬ ਦੀ ਰਾਜਧਾਨੀ ਸੀ ਡੈਟ ਵਾਜ਼ ਸ਼ਿਮਲਾ। ਇਹ 'ਚੋਂ ਜਦੋਂ 56 ਦੇ ਵਿੱਚ ਹਿਮਾਚਲ ਬਾਹਰ ਕੱਢਿਆ ਅਤੇ ਤੁਹਾਡੀ ਰਾਜਧਾਨੀ ਵੀ ਮੁੱਕ ਗਈ। ਫਿਰ ਅਸੀਂ ਚੰਡੀਗੜ੍ਹ ਆ ਗਏ, ਹੈ ਨਾ। ਤੁਹਾਡੇ ਕੋਲ ਦਿੱਲੀ ਵੀ ਖੋਇਆ ਗਿਆ, ਇਹ ਵੀ ਖੋਇਆ ਗਿਆ, ਅਤੇ ਪੰਜਾਬ ਦੇ ਫਿਰ 2 ਇਹਨਾਂ ਨੇ ਪੀਸ ਕਰ ਦਿੱਤੇ, ਵਿੱਚੋਂ ਹਰਿਆਣਾ ਕੱਢ ਦਿੱਤਾ। ਸੋ 40% ਦੇ ਵਿੱਚੋਂ ਵੀ ਤੁਸੀਂ ਦਿੱਲੀ ਵੀ ਗਵਾ ਲਈ, ਤੁਸੀਂ ਹਰਿਆਣਾ ਵੀ ਗਵਾ ਲਿਆ, ਤੁਸੀਂ ਹਿਮਾਚਲ ਵੀ ਗਵਾ ਲਿਆ। ਸੋ ਇਹ ਜਿਹੜਾ ਇੰਪੈਕਟ ਹੈ ਸਿੱਖਾਂ ਦੇ ਤੇ ਬਹੁਤ ਬੈਡ ਇੰਪੈਕਟ ਹੈ ਕਿ ਆਪਾਂ ਆਲ ਐਂਗਲਸ ਓਵਰਆਲ ਕਦੇ ਇਹਨਾਂ ਚੀਜ਼ਾਂ ਨੂੰ ਐਨਾਲਿਸਿਸ ਹੀ ਨਹੀਂ ਕੀਤਾ। 1925 ਦੇ ਵਿੱਚ ਇੱਕ ਐਕਟ ਬਣਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ। ਹੁਣ ਸਭ ਤੋਂ ਪਹਿਲੇ ਤਾਂ 1950s ਦੇ ਵਿੱਚ ਜਿਹੜੀ ਅੱਜ RSS ਵਾਲੇ ਅਤੇ BJP ਵਾਲੇ ਕਨਵਰਸ਼ਨ ਦੀਆਂ ਗੱਲਾਂ ਕਰ ਰਹੇ ਨੇ, ਇਹਨਾਂ ਨੇ ਸਭ ਤੋਂ ਪਹਿਲਾਂ ਹਮਲਾ 1950 'ਚ ਕਾਨੂੰਨ ਬਣਾ ਕੇ ਸਿੱਖਾਂ 'ਤੇ ਕੀਤਾ ਹੈ ਕਿ ਜਿਹੜੀ ਸਿੱਖਾਂ ਦੀ ਅਲੱਗ ਹੋਂਦ ਹੈ ਉਹਨੂੰ ਇਹਨਾਂ ਨੇ ਸਿੱਖ ਐਕਟ ਖਤਮ ਕਰਕੇ ਸਾਨੂੰ ਹਿੰਦੂ ਮੈਰਿਜ ਐਕਟ ਦੇ ਵਿੱਚ ਜੈਨੀਆਂ ਨੂੰ, ਸਿੱਖਾਂ ਨੂੰ, ਬੋਧੀਆਂ ਨੂੰ ਲਿਆਤਾ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਕਨਵਰਸ਼ਨ ਹੈ ਜਿਹੜੀ ਇੱਕ ਸ਼ਬਦ ਨਾਲ ਸਾਡੇ ਤਿੰਨਾਂ ਨੂੰ ਜਿਹੜਾ ਇਹਨਾਂ ਨੇ ਹਿੰਦੂ ਡਿਕਲੇਅਰ ਕਰ ਦਿੱਤਾ ਹੈ। ਫਿਰ ਤੁਸੀਂ ਦੇਖੋ ਕਿ ਜਿਹੜਾ ਪਟਨਾ ਸਾਹਿਬ ਦਾ ਤਖਤ ਹੈ, ਜਿਹੜਾ ਹਜ਼ੂਰ ਸਾਹਿਬ ਦਾ ਤਖਤ ਹੈ, ਉਹਨੂੰ ਸਾਡੇ ਤੋਂ ਖੋਹਣ ਲਈ ਇਹਨਾਂ ਨੇ ਇੱਕ ਵੱਖਰੇ ਐਕਟ ਬਣਾ ਕੇ ਉਹਨਾਂ ਦਾ ਕਬਜ਼ਾ ਜਿਹੜਾ ਵਾ ਹਿੰਦੂਆਂ ਨੂੰ ਦੇ ਦਿੱਤਾ। ਹੁਣ ਸਨਾਤਨੀ ਸਿੱਖ ਹੁੰਦਾ, ਮੈਨੂੰ ਦੱਸੋ। ਤਖਤ ਪਟਨਾ ਸਾਹਿਬ ਦੇ ਵਿੱਚ ਇੱਕ ਸੀਟ ਸਨਾਤਨੀ ਸਿੱਖ ਲਈ ਰਿਜ਼ਰਵ ਹੈ। ਸਿੱਖ ਸਨਾਤਨੀ ਹੋ ਸਕਦਾ ਹੈ, ਨਾ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਚੈਲੰਜ ਕੀਤਾ, ਨਾ ਕਿਸੇ ਸਾਡੇ ਜਥੇਦਾਰ ਨੇ ਚੈਲੰਜ ਕੀਤਾ ਹੈ ਕਿ ਯਾਰ ਸਿੱਖ ਤੇ ਸਿੱਖ ਹੈ, ਗੁਰੂ ਦਾ ਸਿੱਖ ਹੈ। ਸਨਾਤਨੀ ਹਿੰਦੂ ਹੁੰਦਾ, ਸਨਾਤਨੀ ਸਿੱਖ ਨਹੀਂ ਹੁੰਦਾ। ਸੋ ਜਿਹੜਾ ਸਾਡਾ ਹਿੰਦੁਸਤਾਨ ਵਾਲਾ ਪਾਰਟ ਹੈ, ਉੱਥੇ ਵੀ ਜਿਹੜੀ ਹੈ ਤੁਹਾਨੂੰ ਅਸਿਮੀਲੇਟ ਕਰ ਲਿਆ ਗਿਆ ਕਾਨੂੰਨਾਂ ਰਾਹੀਂ, ਅਤੇ ਤੁਹਾਡੀ ਹੋਂਦ ਨੂੰ ਖਤਮ ਕਰਨ ਲਈ ਕੰਟੀਨਿਊਸਲੀ ਕਾਨੂੰਨੀ ਤੌਰ 'ਤੇ ਵੀ ਅਤੇ ਗੈਰ ਕਾਨੂੰਨੀ ਤੌਰ 'ਤੇ ਵੀ ਅਟੈਂਪਟਸ ਚੱਲ ਰਹੀਆਂ ਨੇ। ਸੋ ਇੱਕ ਤਾਂ ਅਸੀਂ ਇਹ ਕਿਹਾ, ਫਿਰ ਅਸੀਂ ਕਿਹਾ ਕਿ ਜਿਹੜਾ ਇਹਦਾ ਇੰਪੈਕਟ ਹੈ ਉਹ ਸਮੁੱਚੀ ਪੰਜਾਬੀਆਂ ਲਈ ਖਤਰਨਾਕ ਸੀ। ਉਹਦਾ ਇੰਪੈਕਟ ਹਿੰਦੂਆਂ 'ਤੇ ਵੀ ਹੋਇਆ, ਉਹਦਾ ਇੰਪੈਕਟ ਮੁਸਲਮਾਨਾਂ 'ਤੇ ਵੀ ਹੋਇਆ, ਕ੍ਰਿਸਚਨਸ 'ਤੇ ਵੀ ਹੋਇਆ, ਪਰ ਜਿਹੜੇ ਸਭ ਤੋਂ ਜ਼ਿਆਦਾ ਸਫਰਰ ਨੇ ਉਹ ਸਿੱਖ ਨੇ। ਅਤੇ ਇਸ ਗੱਲ ਲਈ ਅਸੀਂ ਕਿਹਾ ਕਿ ਜਿਹੜੀ ਜ਼ਿੰਮੇਵਾਰ ਹੈਗੀ ਹੈ ਸਿੱਖਾਂ ਦੀ ਇਸ ਸਾਰੀ ਗੱਲ ਲਈ, ਉਹ ਹੈਗਾ ਬ੍ਰਿਟਿਸ਼ ਹਕੂਮਤ, UK, ਕਿਉਂਕਿ UK ਨੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ 1947 ਦੇ ਵਿੱਚ। ਸੋ ਅਸੀਂ ਚਾਹੁੰਦੇ ਹਾਂ ਕਿ UN ਇੰਟਰਵੀਨ ਕਰੇ, UK ਨੂੰ ਆਪ ਦੀ ਮੋਰਲ ਰਿਸਪੋਂਸਿਬਿਲਿਟੀ ਲੈਂਦੇ ਹੋਏ ਹਰ ਪੰਜਾਬੀ ਨੂੰ, ਚਾਹੇ ਉਹ ਪਾਕਿਸਤਾਨ 'ਚ ਬੈਠਿਆ, ਚਾਹੇ ਉਹ ਪੰਜਾਬ ਦੇ ਇੱਧਰਲੇ ਪੰਜਾਬ 'ਚ ਬੈਠਿਆ ਹੈ, ਹਰ ਸਿੱਖ, ਮੁਸਲਮਾਨ, ਹਿੰਦੂ, ਕ੍ਰਿਸਚਨ ਨੂੰ, ਹਰ ਪੰਜਾਬੀ ਨੂੰ ਬਾਈ ਡਿਫਾਲਟ UK ਦੀ ਸਿਟੀਜ਼ਨਸ਼ਿਪ, ਉਹਨੂੰ ਜਿਹੜੀ ਹੈ ਪਾਕਿਸਤਾਨ ਦੀ ਅਤੇ ਹਿੰਦੁਸਤਾਨ ਦੀ, ਤਿੰਨਾਂ ਦੇਸ਼ਾਂ ਦੀ ਨਾਗਰਿਕਤਾ ਮਿਲਣੀ ਚਾਹੀਦੀ ਹੈ ਜਦੋਂ ਤੱਕ ਤੁਹਾਡੀ ਸੋਵਰੇਨਿਟੀ ਰੀਸਟੋਰ ਨਹੀਂ ਹੁੰਦੀ। 9 ਮਾਰਚ 1846 ਦੀ ਜਿਹੜੀ ਟ੍ਰੀਟੀ ਆਫ ਲਾਹੌਰ ਹੈ ਉਹਨੂੰ ਰੀਸਟੋਰ ਨਹੀਂ ਕਰਦੇ, ਉਹਨੂੰ ਔਨਰ ਨਹੀਂ ਕਰਦੇ। ਫਿਰ ਅਸੀਂ ਇਹਦੇ ਵਿੱਚ ਹੁਣ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਜਾਗਦੀ ਜ਼ਮੀਰ ਵਾਲੇ, ਜਿਹੜੇ ਰੋਸ਼ਨ ਦਿਮਾਗ ਸਿੱਖ ਨੇ ਦੁਨੀਆ ਦੇ, ਉਹ ਇੱਕ ਪਲੇਟਫਾਰਮ 'ਤੇ ਆਉਣ। ਜਿਹੜਾ ਸਾਡਾ ਹੈਰੀਟੇਜ ਹੈ, ਜਿਹੜਾ ਸੱਭਿਆਚਾਰ ਹੈ, ਉਹਨੂੰ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਇੱਧਰਲੇ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਬਚਾਉਣ ਲਈ UN ਨਾਲ, UNICEF ਨਾਲ, UN ਨੂੰ ਆਪਾਂ ਮਹਿਸੂਸ ਕਰਾਈਏ, ਸੈਕਟਰੀ ਜਨਰਲ ਨੂੰ, ਕਿ ਸਿੱਖਾਂ ਦੀ ਹੋਂਦ ਖਤਰੇ 'ਚ ਹੈ, ਪੰਜਾਬੀਆਂ ਦੀ। ਸੋ ਇਸ ਕਿਸਮ ਦੀ ਕੋਈ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਉੱਧਰ ਦੇ ਵਿੱਚ ਵੀ ਪੰਜਾਬੀਆਂ ਦੇ ਇੰਟਰਸਟ ਨੂੰ ਵਾਚ ਕਰੇ ਅਤੇ ਹਿੰਦੁਸਤਾਨ 'ਚ ਵੀ ਕਰੇ। ਇਸ ਵਾਈਜ਼ UN ਤੋਂ ਦੂਜੀ ਸ਼ਕਤੀ ਨਹੀਂ ਕਰ ਸਕਦੀ, ਅਤੇ UN ਨੂੰ ਹੀ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਹੈ
ਕਿ ਇਹ ਜਿਹੜਾ ਇੱਕ ਸੈਪਰੇਟ ਨੇਸ਼ਨ ਸੀ ਜਿਹਦੀਆਂ ਪਾਵਰ ਸਸਪੈਂਡ ਕੀਤੀਆਂ ਗਈਆਂ ਨੇ 9 ਮਾਰਚ 1846 ਨੂੰ, ਉਹਨੂੰ ਰੀਸਟੋਰ ਕਰਨਾ ਵੀ ਚਾਹੀਦਾ ਹੈ। ਤੇ ਫਿਰ ਇੱਕ ਜਿਹੜਾ ਲਾਸਟ ਚੀਜ਼ ਹੈ ਇੰਪੈਕਟ ਦੇ ਵਿੱਚ ਤੁਹਾਨੂੰ ਦੱਸ ਰਿਹਾ, ਇਹਦੇ ਇਕੱਲਾ ਹਿੰਦੁਸਤਾਨ ਤੇ ਪਾਕਿਸਤਾਨ ਦਾ ਤਾਂ ਅਸੀਂ ਇੰਪੈਕਟ ਦੇਖ ਲਿਆ, ਇਹ ਲਾਹੌਰ ਮਤਲਬ ਯੂਕੇ ਨਾਲ ਵੀ ਰਿਲੇਟਡ ਹੈ। ਯੂਕੇ ਦੇ ਵਿੱਚ ਜਿੱਥੇ ਉਹ ਟੈਟਫੋਰਡ ਹੈਗਾ ਉੱਥੇ 17,000 ਏਕੜ ਜਗੀਰ ਸੀ ਮਹਾਰਾਜਾ ਦਲੀਪ ਸਿੰਘ ਦੀ, ਜਿਹਨੂੰ ਇਹਨਾਂ ਨੇ ਖੁਰਦ-ਬੁਰਦ ਕਰਤਾ ਹੈ। ਫਿਰ ਜਿਹੜਾ ਵਾ ਉੱਥੇ ਜਿਹੜਾ ਕੋਹਿਨੂਰ ਹੀਰਾ ਹੈ, ਜਿਹੜਾ 9 ਮਾਰਚ 1846 ਦੀ ਟ੍ਰੀਟੀ ਆਫ ਲਾਹੌਰ ਰਾਹੀਂ ਬ੍ਰਿਟਿਸ਼ਰਸ ਨੇ ਯੂਕੇ ਵਾਲਿਆਂ ਨੇ ਆਪ ਦੇ ਪੋਜੈਸ਼ਨ 'ਚ ਲਿਆ, ਉਹ ਵੀ ਉਹਨਾਂ ਦੇ ਪੋਜੈਸ਼ਨ 'ਚ ਹੈ। ਉਹ ਵੀ ਜਿਹੜੀ ਸਟੇਟ ਹੈ ਸਿੱਖਾਂ ਦੀ, ਉਹਨੂੰ ਰੀਸਟੋਰ ਹੋਣਾ ਚਾਹੀਦਾ ਹੈ। ਸੋ ਇਹ ਜਿਹੜੇ ਸਾਰੇ ਇਸ਼ੂਜ਼ ਨੇ, ਅਸੀਂ ਚਾਹੁੰਦੇ ਹਾਂ ਕਿ ਉਹ ਜੜ ਤੱਕ ਜਿਹੜਾ ਹਰ ਪੰਜਾਬੀ ਜਿਹੜਾ ਹੈ ਉਹ ਇਸ ਗੱਲ ਨੂੰ ਸਮਝੇ, ਇਸ ਗੱਲ ਦੇ ਉੱਪਰ ਗੱਲ ਅੱਗੇ ਚੱਲਣੀ ਚਾਹੀਦੀ ਹੈ। ਜੇ ਗੱਲ ਚੱਲੂਗੀ ਫਿਰ ਹੀ ਲੋਕਾਂ ਨੂੰ ਸਮਝ ਆਏਗੀ। ਸੋ ਜਿੰਨੀਆਂ ਵੀ ਆ ਮੂਵਮੈਂਟਸ ਨੇ, ਇਹ ਸਾਰੀਆਂ ਬੰਦਿਆਂ ਨੂੰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਜਦੋਂ ਤੁਸੀਂ ਕੰਪਲੀਟ ਪਿਕਚਰ ਦੇਖੋਗੇ, ਇੰਟਰਨੈਸ਼ਨਲ ਵਰਲਡ ਨੂੰ ਤੁਸੀਂ ਤਾਂ ਹੀ ਸਮਝਾ ਸਕੋਗੇ ਨਾ ਭਾਈ ਕਿ ਆਹ ਸਟੇਟ ਸੀ। ਆਪਾਂ ਦੁਨੀਆ ਦੇ ਵਿੱਚ ਜਦੋਂ ਆਪਣਾ ਪੱਖ ਰੱਖਣਾ ਹੈ, ਚਾਹੇ ਤੁਸੀਂ ਰੈਫਰੈਂਡਮ ਰਾਹੀਂ ਰੱਖਣਾ ਹੈ, ਚਾਹੇ ਤੁਸੀਂ ਪੰਜਾਬ ਦੇ ਵਿੱਚ ਜਿਵੇਂ ਆਜ਼ਾਦੀ ਦੀ ਗੱਲ ਕਰਦੀਆਂ ਧਿਰਾਂ ਉਹਨਾਂ ਨੇ ਰੱਖਣਾ ਹੈ, ਪਰ ਲੋਕਾਂ ਨੂੰ ਦੱਸਣ ਵੇਲੇ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਆਹ ਕੌਜ਼ ਹੈ। ਅੱਜ ਇਸ ਵਾਰ ਜਿਹੜਾ ਅਸੀਂ 9 ਮਾਰਚ 1846 ਨੂੰ ਜਿਹੜਾ 26 ਦੇ ਵਿੱਚ 180 ਸਾਲ ਪੂਰੇ ਹੋ ਗਏ ਨੇ ਸਸਪੈਂਸ਼ਨ ਦੇ, ਪਰ ਉਸ ਸਸਪੈਂਸ਼ਨ ਨੂੰ ਬਹਾਲ ਕਰਨ ਦੀ 180 ਸਾਲਾਂ 'ਚ ਵੀ ਕੋਈ ਗੱਲ ਨਹੀਂ ਚੱਲੀ। ਪਹਿਲੇ ਤੇ 98 ਸਾਲ ਅਸੀਂ ਭਾਰਤ ਮਾਤਾ ਦੀ ਆਜ਼ਾਦੀ 'ਚ ਗਵਾ ਲਏ। ਹੁਣ 47 ਤੋਂ ਲੈ ਕੇ ਜੇ ਸਿੱਖਾਂ ਨੂੰ ਇੱਕ ਸਧਾਰਨ ਬੰਦਾ ਸੀ, ਬਲਵੰਤ ਸਿੰਘ ਕੁੱਕੜ ਪਿੰਡ ਹੈ ਬਿਲਕੁਲ ਜਲੰਧਰ ਦੇ ਵਿੱਚ, ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਸੀ। ਉਹਨੇ ਇੱਕ ਸਰਬਸੰਮਤੀ ਨਾਲ ਸ਼੍ਰੋਮਣੀ ਕਮੇਟੀ ਕੋਲ ਮਤਾ ਪਵਾਇਆ ਕਿ ਸਿੱਖਾਂ ਨੂੰ ਆਪ ਦੇ ਆਜ਼ਾਦ ਜਿਹੜਾ ਰਾਜ ਚਾਹੀਦਾ ਹੈ। ਅਤੇ ਉਹ ਇੱਕ ਸਧਾਰਨ ਬੰਦੇ ਦਾ ਐਡਾ ਵੱਡਾ ਵਿਜ਼ਨ ਹੋ ਸਕਦਾ ਹੈ। ਹੁਣ ਜਿਹੜੀਆਂ ਅਸੀਂ ਗਲਤੀਆਂ ਪਹਿਲੇ ਕਰ ਲਈਆਂ, ਚਾਹੇ ਹੁਣ ਤੱਕ ਕਰ ਲਈਆਂ, ਹੁਣ ਅੱਗੇ ਤਾਂ ਸਾਨੂੰ ਸਮਝਣ ਦੀ ਲੋੜ ਹੈ ਨਾ। ਆਪਾਂ ਜੇ ਅੱਗੇ ਵੀ ਨਹੀਂ ਸਮਝਾਂਗੇ, ਇਵੇਂ ਚੱਲਦੇ ਜਾਵਾਂਗੇ ਤਾਂ ਫਿਰ ਸਾਡਾ ਕੁਛ ਬਣੇਗਾ ਨਹੀਂ। ਬਿਲਕੁਲ। ਅਤੇ ਇਹ ਸਾਡੀ ਇਸ ਸੈਮੀਨਾਰ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੈ, ਇਹਦੇ ਪਿੱਛੇ ਆਬਜੈਕਟ ਇਹ ਹੈਗਾ ਕਿ ਪੰਜਾਬੀਆਂ ਨੂੰ, ਸਿੱਖਾਂ ਨੂੰ ਅਤੇ ਜਿਹੜੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੇ ਵਾਰਿਸ ਨੇ, ਸਾਰਿਆਂ ਨੂੰ ਅਵੇਅਰਨੈਸ ਲਿਆਂਦੀ ਜਾਏ ਕਿ ਆਹ ਅਸਲ ਜੜ ਹੈਗੀ ਹੈ। ਜਦੋਂ ਅਸੀਂ ਇਹਦੇ ਵੱਲ ਪਾਸੇ ਮੁੜਾਵਾਂਗੇ ਤੇ ਪੂਰੀ ਦੁਨੀਆ ਦੇ ਲੋਕ ਤੁਹਾਡੇ ਇਸ ਜੈਨੂਨ ਕਲੇਮ ਨਾਲੇ ਖੜੇ ਹੋਣਗੇ। ਸਰ, ਇੱਕ ਹੋਰ ਗੱਲ ਦੱਸਿਓ ਕਿ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ ਸਿੱਖ ਭਾਈਚਾਰਾ ਹੈ, ਉਹਨਾਂ ਤੋਂ ਕੀ ਉਮੀਦਾਂ ਰੱਖਦੇ ਹੋ, ਜਾਂ ਉਹ ਆਪਣੀ ਜਿਹੜੀ ਭੂਮਿਕਾ ਉਹ ਕਿਵੇਂ ਦੀ ਭੂਮਿਕਾ ਅਦਾ ਕਰ ਸਕਦੇ ਆ? ਦੇਖੋ, ਅਸੀਂ ਤਾਂ ਇਹਦੇ ਰਾਹੀਂ ਇੱਕ ਅਟੈਂਪਟ ਦੱਸੀ ਹੈ ਕਿ ਅਸੀਂ ਤੁਹਾਨੂੰ ਬਿਮਾਰੀ ਦੀ ਜੜ ਦੱਸ ਦਿੱਤੀ ਹੈ। ਅਤੇ ਬੜੇ ਵਿਦਵਾਨ ਸਿੱਖ ਨੇ, ਬੜੀ ਹਰ ਢੰਗ ਦੀ ਕੰਟਰੀਬਿਊਸ਼ਨ ਹੈਗੀ ਸਿੱਖਾਂ ਦੀ। ਤੁਸੀਂ ਦੇਖੋ ਕਿ ਸਿੱਖ ਦੁਨੀਆ ਦੇ ਹਰ ਵੱਡੇ ਅਦਾਰੇ 'ਚ, UN 'ਚ, ਵਰਲਡ ਬੈਂਕ 'ਚ ਅਤੇ ਵਜ਼ਾਰਤਾਂ ਦੇ ਵਿੱਚ ਵੀ ਨੇ, ਫੋਰਨ ਵਿੱਚ। ਸੋ ਇੱਕ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਸਿੱਖਾਂ ਨੂੰ, ਦੇਸ਼ ਵਿਦੇਸ਼ ਦੇ ਸਿੱਖਾਂ ਨੂੰ, ਪੰਜਾਬੀਆਂ ਨੂੰ ਇਕੱਠੇ ਹੋ ਕੇ ਇਸ ਗੱਲ ਦੇ ਉੱਪਰ ਪ੍ਰੈਸ ਕਰਨਾ ਚਾਹੀਦਾ ਹੈ। ਜੇ ਇਹ ਗੱਲ ਕਾਮਯਾਬ ਹੋ ਜਾਂਦੀ ਹੈ ਅਤੇ ਪੰਜਾਬੀਆਂ ਦਾ ਜਿਹੜਾ ਸਾਰਾ ਕੁਛ, ਮੈਂ ਮਹਿਸੂਸ ਕਰਦਾ ਹਾਂ ਕਿ ਤਕਦੀਰ ਬਦਲ ਜਾਊਗੀ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਟ੍ਰੀਟੀ ਆਫ ਲਾਹੌਰ ਇੱਕ ਵਰ੍ਹੇਗੰਢ ਬਣਾਈ ਗਈ ਹੈ ਕੰਵਰ ਦਲੀਪ ਸਿੰਘ ਦੇ ਸੰਬੰਧ ਵਿੱਚ, ਤਾਂ ਉਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ। ਤਾਂ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਹੋਣਾ ਨੇ ਦੱਸਿਆ ਕਿ ਜਿਵੇਂ ਪੰਥਕ ਆਗੂਆਂ ਦੀ ਸਹਿਮਤੀ ਦੇ ਨਾਲ ਜਾਂ ਜਿਹੜੇ ਉਹਨਾਂ ਦੇ ਸੁਝਾਅ ਸੀ, ਉਸੇ ਦਾ ਸਿੱਟਾ ਕੱਢਦਿਆਂ ਹੋਇਆਂ ਜੋ ਕੁਝ ਇੱਕ ਨੀਤੀ ਬਣਾਈ ਗਈ ਹੈ, ਜਾਂ ਕਹਿ ਸਕਦੇ ਕਿ ਸਿੱਟਾ ਕੱਢਿਆ ਗਿਆ ਹੈ, ਉਹਦੇ ਬਾਬਤ ਤਮਾਮ ਸਾਰੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।